ਵਾਸ਼ਿੰਗਟਨ ਪੋਸਟ ਅੱਜ ਰਿਪੋਰਟ ਕਰ ਰਿਹਾ ਵੀ ਆਈਸ ਦੇ ਡਾਕੂਮੈਂਟਸ ਮਿਲੇ ਆ ਜਿਨ੍ਹਾਂ ਦੇ ਮੁਤਾਬਕ ਉਹ 80,000 ਇਮੀਗ੍ਰੈਂਟਸ ਨੂੰ ਵੇਅਰ ਹਾਊਸਸ ਦੇ ਵਿੱਚ ਰੱਖਣ ਦੀ ਜਿਹੜੀ ਆ ਪਲਾਨ ਆ ਉਹ ਤਿਆਰ ਕਰ ਰਹੇ ਹੈਗੇ ਆ। ਕਹਿੰਦੇ ਵੀ 7 ਲਾਰਜ ਸਕੇਲ ਹੋਲਡਿੰਗ ਸੈਂਟਰਸ ਬਣਾਏ ਜਾ ਰਹੇ ਆ ਜਿੱਥੇ ਕਿ ਉਸ ਤੋਂ ਬਾਅਦ ਫਿਰ ਜਿਹੜੀ ਡਿਪੋਰਟੇਸ਼ਨ ਆ ਉਹ ਤੇਜ਼ੀ ਦੇ ਨਾਲ ਕੀਤੀ ਜਾ ਸਕੇ। ਸੋ ਜਿਹੜੇ ਵੇਅਰ ਹਾਊਸਸ ਆ ਜਿਨ੍ਹਾਂ ਦੇ ਵਿੱਚ ਕਹਿੰਦੇ 5,000 ਤੋਂ ਲੈ ਕੇ 10,000 ਲੋਕ ਜਿਹੜੇ ਰਹੂਗੇ ਤੇ ਜਿੰਨਾ ਟਾਈਮ ਉਹਨਾਂ ਦਾ ਲੱਗਣਾ ਹੈਗਾ ਥੋੜੇ ਦਿਨਾਂ ਦੇ ਵਿੱਚ ਜਦੋਂ ਪ੍ਰੋਸੈਸ ਹੋਣੀ ਹੈ ਐਪਲੀਕੇਸ਼ਨ ਜਾਂ ਕੁਝ ਵੀ ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਸੋ ਮੇਜਰ ਜਿਹੜੇ ਲੌਜਿਸਟਿਕ ਹਬਸ ਆ ਉਹ ਵਰਜੀਨੀਆ, ਟੈਕਸਸ, ਲੂਜ਼ੀਆਨਾ, ਐਰੀਜ਼ੋਨਾ, ਜਾਰਜੀਆ ਤੇ ਮਜ਼ੂਰੀ ਦੇ ਵਿੱਚ ਬਣਾਏ ਜਾ ਰਹੇ ਹੈਗੇ ਆ। 16 ਸਮਾਲਰ ਵੇਅਰ ਹਾਊਸ ਜਿਹੜੇ ਆ ਉਹਨਾਂ 'ਚ 1500 ਲੋਕ ਰਹੂਗੇ। ਸੋ 7 ਵੱਡੇ ਤੇ 16 ਜਿਹੜੇ ਵੱਡੇ ਆ ਉਹਨਾਂ 'ਚ 5,000 ਤੋਂ 10,000 ਤੇ ਛੋਟੇ ਜਿਹੜੇ ਆ ਉਹ 1500 ਤੱਕ ਲੋਕਾਂ ਨੂੰ ਰੱਖਿਆ ਜਾਊਗਾ। ਟ੍ਰੀਸ਼ੀਆ ਮੈਕਲੌਫਲਿਨ ਜੋ ਸਪੋਕਸਪਰਸਨ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉਹਨਾਂ ਨੇ ਇਹ ਕਿਹਾ ਵੀ ਮੈਂ ਡਿਕਲਾਈਨ ਕਰਦੀ ਹਾਂ, ਮੈਂ ਕਨਫਰਮ ਨਹੀਂ ਕਰ ਸਕਦੀ ਹੈਗੀ ਪਰ ਜੋ ਕੁਝ ਆਪਾਂ ਦੇਖਿਆ ਆ ਵੀ ਪਿਛਲੇ 11 ਮਹੀਨਿਆਂ 'ਚ 10 ਮਹੀਨਿਆਂ 'ਚ ਵਾਪਰਿਆ ਆ $45 ਬਿਲੀਅਨ ਕਾਂਗਰਸ ਨੇ ਆਲਰੇਡੀ ਸੈਟ ਅਸਾਈਡ ਕੀਤਾ ਹੋਇਆ ਲੌਕਿੰਗ ਅਪ ਇਮੀਗ੍ਰੈਂਟਸ ਦੇ ਲਈ ਤੇ ਐਡਮਿਨਿਸਟ੍ਰੇਸ਼ਨ ਜਿਹੜਾ ਉਹ 5,79,000 ਲੋਕਾਂ ਨੂੰ ਇਸ ਸਾਲ ਆਲਰੇਡੀ ਜਿਹੜਾ ਡਿਪੋਰਟ ਕਰ ਚੁੱਕਾ ਹੈਗਾ। ਇਹ ਬਾਰਡਰਸ ਆ ਟੌਮ ਹੋਮਨ ਨੇ ਦੱਸਿਆ ਬਹੁਤ ਸਾਰੇ ਲੋਕ ਆਪਣੇ ਆਪ ਛੱਡ ਚੁੱਕੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ 2 ਮਿਲੀਅਨ ਲੋਕ ਅਮਰੀਕਾ ਨੂੰ ਆਲਰੇਡੀ ਛੱਡ ਚੁੱਕੇ ਹੈਗੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਸੋ ਇੱਥੋਂ ਤੱਕ ਜਿਹੜੀਆਂ ਸਟੇਟਮੈਂਟਸ ਜਾਰੀ ਹੋ ਰਹੀਆਂ ਆ ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਿਓਨਸ ਵੱਲੋਂ ਕਹਿੰਦੇ ਵੀ ਅਸੀਂ ਜਿੱਦਾਂ ਐਮਾਜ਼ਨ ਪ੍ਰਾਈਮ ਆ ਨਾ ਉਦਾਂ ਕੰਮ ਕਰਨਾ ਚਾਹੁੰਦੇ ਆ। ਕਹਿੰਦੇ ਵੀ ਵੀ ਨੀਡ ਟੂ ਗੈਟ ਬੈਟਰ ਐਟ ਟ੍ਰੀਟਿੰਗ ਦਿਸ ਲਾਈਕ ਏ ਬਿਜ਼ਨਸ ਤੇ ਉਹਨਾਂ ਨੇ ਕਿਹਾ ਵੀ ਵੀ ਵਿਲ ਬੀ ਡਿਪੋਰਟਿੰਗ ਇਮੀਗ੍ਰੈਂਟਸ ਐਜ਼ ਐਫੀਸ਼ੀਐਂਟਲੀ ਐਜ਼ ਐਮਾਜ਼ਨ ਮੂਵਸ ਪੈਕੇਜਸ ਲਾਈਕ ਪ੍ਰਾਈਮ ਬਟ ਵਿਦ ਹਿਊਮਨ ਬੀਇੰਗਸ। ਸੋ ਇਹ ਸਟੇਟਮੈਂਟ ਜਿਹੜੀ ਆ ਟੌਡ ਲਿਓਨਸ ਜੋ ਆਈਸ ਦੇ ਐਕਟਿੰਗ ਡਾਇਰੈਕਟਰ ਆ ਉਹਨਾਂ ਨੇ ਜਾਰੀ ਕੀਤੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਐਡਵੋਕੇਟ ਹੈਗੇ ਆ ਨੈਸ਼ਨਲ ਇਮੀਗ੍ਰੇਸ਼ਨ ਪ੍ਰੋਜੈਕਟ ਦੇ ਤਾਨੀਆ ਵੋਲਫ ਆ ਉਹਨਾਂ ਨੇ ਕਿਹਾ ਵੀ ਸਿਚੁਏਸ਼ਨ ਬਹੁਤ ਬੈਡ ਆ ਡੀਹਿਊਮਨਾਈਜ਼ਿੰਗ ਹੈਗਾ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਟ੍ਰੀਟ ਨਹੀਂ ਕਿਸੇ ਤਰ੍ਹਾਂ ਨਾਲ ਉਹਨਾਂ ਦੀ ਫੂਡ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਸਾਰਾ ਕੁਝ ਆਪਾਂ ਬਹੁਤ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਆਈਸ ਨੇ ਇਸ ਮਹੀਨੇ ਦੇ ਸ਼ੁਰੂਆਤ ਤੱਕ 68,000 ਲੋਕ ਆਈਸ ਨੇ ਆਲਰੇਡੀ ਅਰੈਸਟ ਕੀਤੇ ਹੋ ਸੀ ਤੇ 48% ਜਿਹੜੇ ਲੋਕ ਆ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ, ਇੱਕ ਵੀ ਕ੍ਰਿਮੀਨਲ ਉਹਦੀ ਹਿਸਟਰੀ ਨਹੀਂ ਹੈਗੀ। ਕਾਂਗਰਸ ਦੇ ਵਿੱਚ ਹੀਅਰਿੰਗ ਦੇ ਦੌਰਾਨ ਵੀ ਪਤਾ ਚੱਲਿਆ ਸੀ ਵੀ 70% ਜਿਹੜੇ ਲੋਕ ਡਿਪੋਰਟ ਕੀਤੇ ਜਾ ਚੁੱਕੇ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗਾ। ਸੋ ਗਵਰਨਮੈਂਟ ਨੇ ਆਲਰੇਡੀ $30 ਮਿਲੀਅਨ ਦੇ ਜਿਹੜੇ ਕੰਟਰੈਕਟ ਆ ਉਹ ਅਵਾਰਡ ਕਰ ਦਿੱਤੇ ਆ ਡਿਊ ਡਿਲੀਜੈਂਸ ਸਰਵਿਸਿਜ਼ ਤੇ ਕਨਸੈਪਟ ਡਿਜ਼ਾਈਨ ਦੇ ਲਈ ਜਿਹੜੀਆਂ ਨਵੀਆਂ ਇਹ ਫੈਸਿਲਿਟੀਆਂ ਬਣਾਉਣੀਆਂ ਜਿੱਥੇ ਲੋਕਾਂ ਨੂੰ ਫੜ ਕੇ ਜਿਹੜਾ ਆ ਉਹ ਰੱਖਿਆ ਜਾਣਾ ਹੈਗਾ ਆ। ਜੀ।